ਇਸੇ ਤਰ੍ਹਾਂ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਖਬਰ ਆ ਰਹੀ ਹੈ, ਜਿੱਥੇ ਇੱਕ ਅਡਲਟ ਨੇ ਆਪਣੇ ਹੀ ਫਾਦਰ ਨੂੰ ਮਾਰ ਦਿੱਤਾ। ਕਹਿੰਦੇ ਵੀ ਫੈਮਿਲੀ ਡਿਸਟਰਬੈਂਸ ਹੋਈ ਸੈਚਰਡੇ ਰਾਤ ਨੂੰ 8:30 ਵਜੇ ਦੇ ਕਰੀਬ ਡਨਿੰਗਟਨ ਡਰਾਈਵ ਤੇ ਲੌਕ ਹੈਵਨ ਵੇ ਦੇ ਉੱਤੇ। ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਫਾਦਰ ਨੂੰ, ਜੋ ਕਿ ਅਨਰਿਸਪੌਂਸਿਵ ਸੀਗਾ, ਉਸ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ 'ਚ ਜਾ ਕੇ ਉਹਦੀ ਜਿਹੜੀ ਆ ਮੌਤ ਹੋ ਗਈ। ਉਸ ਤੋਂ ਬਾਅਦ ਉਸ ਦੇ ਸਨ ਨੂੰ ਅਰੈਸਟ ਕਰ ਲਿਆ ਗਿਆ ਤੇ ਉਸ ਨੂੰ ਸੈਂਟਾ ਕਲਾਰਾ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਆ। ਤੇ ਉਸ ਦਾ ਨਾਮ ਹਜੇ ਤੱਕ ਜੋ ਪੁਲਿਸ ਆ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤਾ, ਪਰ ਇਸ ਸਾਲ ਦਾ ਇਹ 25ਵਾਂ ਹੋਮੋਸਾਈਡ ਆ ਸੈਨ ਹੋਜ਼ੇ ਦੇ ਵਿੱਚ। ਜੀ। ਉਧਰ ਫਲੋਰੀਡਾ ਦੇ ਵਿੱਚ ਜਿਹੜਾ ਟ੍ਰੋਪੀਕਲ ਸਟਾਰਮ ਹੌਲੀ-ਹੌਲੀ ਹਰੀਕੇਨ 3 ਕੈਟੇਗਰੀ 3 ਦਾ ਹਰੀਕੇਨ ਬਣਦਾ ਜਾ ਰਿਹਾ ਆ। ਉਸ ਦੇ ਚੱਲਦਿਆਂ ਟੈਂਪਾ ਇੰਟਰਨੈਸ਼ਨਲ ਏਅਰਪੋਰਟ ਨੇ ਕੱਲ੍ਹ ਨੂੰ ਜਲਦੀ ਜਿਹੜਾ ਆ ਕੰਮਕਾਜ ਬੰਦ ਕਰ ਦੇਣਾ ਆ। ਮੇਜਰ ਹਰੀਕੇਨ ਦੇ ਚੱਲਦਿਆਂ ਉਹਨਾਂ ਨੇ ਇਹ ਫੈਸਲਾ ਲਿਆ ਆ। ਜੇ ਕੋਈ ਵੀ ਟੈਂਪਾ ਨੂੰ ਕੱਲ੍ਹ ਨੂੰ ਟਰੈਵਲ ਕਰ ਰਿਹਾ ਆ ਤਾਂ ਕਹਿੰਦੇ ਆ ਵੀ ਮੋਸਟਲੀ ਜਿਹੜੇ ਵੀ ਕਮਰਸ਼ੀਅਲ ਆਪਰੇਸ਼ਨਸ ਆ ਉਹਨਾਂ ਨੇ ਸਸਪੈਂਡ ਕਰ ਦਿੱਤਾ ਹੈ ਟ੍ਰੋਪੀਕਲ ਸਟਾਰਮ ਆਈਡੀਲੀਆ ਉਸ ਦੇ ਚੱਲਦਿਆਂ। ਸੋ ਉੱਥੇ ਵੀ ਕਾਫੀ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ ਆ। ਜੀ ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ। ਅਗਲੀ ਖਬਰ ਵੱਲ ਚੱਲੀਏ। ਬਹੁਤ ਵਾਰ ਆਪਣੇ ਸਰੋਤੇ ਵੀ ਕਹਿੰਦੇ ਰਹਿੰਦੇ ਆ ਵੀ ਜੀ ਤੁਸੀਂ ਨੈਗੇਟਿਵ ਖਬਰਾਂ ਬਹੁਤ ਕਰਦੇ ਆ, ਸੋ ਕਈ ਗੁੱਡ ਖਬਰਾਂ ਵੀ ਹੁੰਦੀਆਂ। ਕਹਿੰਦੇ ਵੀ ਜੋ 2 ਸ਼ਹਿਰ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਹੌਟੇਸਟ ਸਪੌਟ ਆ ਹੋਮ ਬਾਇਰਸ ਦੇ ਲਈ। ਕੋਈ ਬਹੁਤ ਜ਼ਿਆਦੇ ਜੋ ਹੋਮ ਬਾਇਰਸ ਆ ਇਹ ਸ਼ਹਿਰਾਂ ਨੂੰ ਲਾਈਕ ਕਰ ਰਹੇ ਹੈਗੇ ਆ, ਜਿਹਦੇ ਵਿੱਚ ਇੱਕ ਤਾਂ ਲਿਵਰਮੋਰ ਆ। ਉਹ realtor.com ਦੇ ਮੁਤਾਬਿਕ ਉਹਦੀ ਰੈਂਕਿੰਗ ਨੰਬਰ 44 ਆ, ਜਿੱਥੇ ਕਿ ਹਾਊਸ ਦੀ ਮੀਡੀਅਨ ਪ੍ਰਾਈਸ $1.4 ਮਿਲੀਅਨ ਆ। ਤੇ ਇਸੇ ਤਰ੍ਹਾਂ ਦੂਸਰਾ ਟਾਊਨ ਬੇਕਰਸਫੀਲਡ ਆ, ਜੋ ਕਿ ਨੰਬਰ 24 ਤੇ ਆਇਆ। ਉੱਥੇ ਜਿਹੜੀ ਮੀਡੀਅਨ ਪ੍ਰਾਈਸ ਆ ਇੱਕ ਘਰ ਦੀ $3,40,000 ਦੇ ਕਰੀਬ ਆ। ਸੋ ਉੱਥੇ ਕਾਫੀ ਲੋਕ ਜੋ ਘਰ ਆ ਉਸ ਨੂੰ ਅਫੋਰਡ ਕਰ ਸਕਦੇ ਹੈਗੇ ਆ। ਸੋ ਪੂਰੇ ਕੈਲੀਫੋਰਨੀਆ ਚੋਂ ਇਹ ਸ਼ਹਿਰ realtor.com ਨੇ ਸਰਵੇ ਕੀਤਾ ਤੇ 2 ਸ਼ਹਿਰ ਜਿਹੜੇ ਆ ਇਹ ਵਧੀਆ ਹੈ ਜਿੱਥੇ ਲੋਕ ਜਾ ਕੇ ਮੂਵ ਹੋ ਕੇ ਰਹਿਣਾ ਚਾਹੁੰਦੇ ਹੈਗੇ। ਜੀ। ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਸਕੂਲਾਂ ਨੂੰ ਸੂ ਕਰਨ ਜਾ ਰਿਹਾ ਆ ਇਸ ਸਿਲਸਿਲੇ ਦੇ ਵਿੱਚ ਵੀ ਜਿਹੜੇ ਸਕੂਲ ਆ ਉਹ ਜਿਹੜੇ ਟਰਾਂਸ ਕਿਡਸ ਨੇ, ਟਰਾਂਸਸੈਕਸ਼ੂਅਲ ਕਿਡਸ ਆ, ਉਹਨਾਂ ਦੇ ਬਾਰੇ ਜਾਣਕਾਰੀ ਉਹਨਾਂ ਦੇ ਪੇਰੈਂਟਸ ਨੂੰ, ਮਾਪਿਆਂ ਨੂੰ ਨਾ ਦੇਵੇ। ਅਟਾਰਨੀ ਜਨਰਲ ਰੌਬ ਮੌਂਟਾ ਇਹ ਕਹਿ ਰਹੇ ਨੇ ਵੀ ਇਹ ਜਿਹੜੀ ਪਾਲਿਸੀ ਆ ਉਹ ਇਹਨਾਂ ਵਿਦਿਆਰਥੀਆਂ ਨੂੰ, ਇਹਨਾਂ ਕਿਡਸ ਨੂੰ ਖਤਰੇ ਦੇ ਵਿੱਚ ਲੈ ਕੇ ਆਉਂਦੀ ਆ ਜਿਹੜੇ ਆਪਣੇ ਆਪ ਨੂੰ ਟਰਾਂਸ ਮੰਨਦੇ ਨੇ। ਜਿਹੜੇ ਬੌਂਟਾ ਨੇ, ਰੌਬ ਬੌਂਟਾ, ਉਹਨਾਂ ਨੇ ਜਿਹੜਾ ਚੀਨੋ ਵੈਲੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਉਸ ਦੇ ਖਿਲਾਫ ਇਹ ਲਾ ਸੂਟ ਲੈ ਕੇ ਆਂਦਾ ਹੈਗਾ ਆ। ਇਹ ਸਕੂਲ ਦੀ ਪਾਲਿਸੀ ਸੀਗੀ ਜਿਹਦੇ ਵਿੱਚ ਉਹ ਕਹਿ ਰਹੇ ਆ ਵੀ ਜਿਹੜਾ ਵੀ ਵਿਦਿਆਰਥੀ ਉਹਨਾਂ ਦੇ ਸਕੂਲ ਦੇ ਵਿੱਚ ਐਜ਼ ਏ ਟਰਾਂਸਜੈਂਡਰ ਆਉਂਦਾ ਆ, ਉੱਭਰ ਕੇ ਆਉਂਦਾ ਆ, ਵੀ ਸਕੂਲ ਦੀ ਪਾਲਿਸੀ ਤਹਿਤ ਉਹਨਾਂ ਦੇ ਪਰਿਵਾਰਾਂ ਨੂੰ ਇਸ ਦੇ ਵਿੱਚ ਦੱਸਿਆ ਜਾਊਗਾ। ਪਰ ਰੌਬ ਬੌਂਟਾ ਇਸ ਦੇ ਉਲਟ ਇਹ ਦਾਅਵਾ ਕਰਦੇ ਨੇ ਵੀ ਇਹ ਜਿਹੜੀ ਪਾਲਿਸੀ ਆ ਉਹ ਵਿਦਿਆਰਥੀ ਦੇ ਸਿਵਲ ਤੇ ਸੰਵਿਧਾਨਿਕ ਜਿਹੜੇ ਹੱਕ ਨੇ ਉਹਨਾਂ ਦੀ ਇਹ ਉਲੰਘਣਾ ਜਿਹੜੀ ਉਹ ਕਰਦੀ ਆ, ਜਿਸ ਕਰਕੇ ਉਸ ਵਿਦਿਆਰਥੀ ਨੂੰ ਮੈਂਟਲ, ਇਮੋਸ਼ਨਲ, ਸਾਈਕੋਲੋਜੀਕਲ ਤੇ ਪੋਟੈਂਸ਼ੀਅਲ ਫਿਜ਼ੀਕਲ ਹਾਰਮ ਹੋ ਸਕਦਾ ਹੈਗਾ ਆ। ਇਹ ਕਹਿੰਦੇ ਵੀ ਕੇਸ ਹੁਣ ਉਸ ਟਾਈਮ ਦੇ ਉੱਤੇ ਆਇਆ ਆ, ਖਾਸ ਕਰਕੇ ਜਿਹੜੇ ਕੰਜ਼ਰਵੇਟਿਵ ਸਕੂਲ ਬੋਰਡਸ ਆ ਉਹਨਾਂ ਦੇ ਦੁਆਰਾ ਇਹ ਜਿਹੜੀਆਂ ਪਾਲਿਸੀਜ਼ ਮਾਪਿਆਂ ਨੂੰ ਦੱਸਣ ਵਾਲੀਆਂ ਉਹਨਾਂ ਨੂੰ ਅਡਾਪਟ ਕੀਤਾ ਜਾ ਰਿਹਾ ਆ। ਇਸ ਤੋਂ ਪਹਿਲਾਂ ਚੀਨੋ ਤੋਂ ਪਹਿਲਾਂ ਮੁਰੀਏਟਾ ਵੈਲੀ ਦੇ ਵਿੱਚ ਟੈਮਾਕੂਲਾ ਤੇ ਐਂਡਰਸਨ ਯੂਨੀਅਨ ਹਾਈ ਸਕੂਲ ਦੇ ਵਿੱਚ ਵੀ ਅਜਿਹੀਆਂ ਪਾਲਿਸੀਜ਼ ਲਿਆਂਦੀਆਂ ਗਈਆਂ ਸੀ।